ਅਗਲੀ ਖਬਰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਆ ਉਹ ਬਹੁਤ ਤੇਜ਼ੀ ਦੇ ਨਾਲ ਅਰੈਸਟ ਹੋ ਕੇ ਡਿਪੋਰਟੇਸ਼ਨਸ ਚੱਲ ਰਹੀਆਂ। ਅੱਜ ਖਬਰ ਆ ਰਹੀ ਹੈ ਵੀ ਸੈਨ ਫਰਾਂਸਿਸਕੋ 에ਅਰਪੋਰਟ ਤੇ ਇੱਕ ਬੀਬੀ ਨੂੰ ਜਿਹੜਾ ਆ ਈਰਾਨ ਗੋਰੂ ਨਾਮ ਦੀ ਜਿਹੜੀ ਬੀਬੀ ਆ 38 ਸਾਲਾਂ ਦੀ ਉਸ ਨੂੰ ਅਰੈਸਟ ਕੀਤਾ ਗਿਆ। ਪਲੇਨ ਕਲੋਥ ਦੇ ਵਿੱਚ ਸੀਗੇ ਹੋਮਲੈਂਡ ਸਿਕਿਉਰਿਟੀ ਵਾਲੇ। ਤੇ ਉਹ ਕਹਿੰਦੀ ਵੀ ਮੈਂ ਯੂਕਰੇਨ ਤੋਂ ਆ ਤੇ 2010 ਤੋਂ ਰਹਿ ਰਹੀ ਆ ਤੇ ਬਾਅਦ ਦੇ ਵਿੱਚ ਜਦੋਂ ਕਾਫੀ ਰੌਲਾ ਪਿਆ ਉਹਨੂੰ ਅਰੈਸਟ ਕਰਕੇ ਤਾਂ ਲੈ ਗਏ ਆ ਤੇ ਰਿਪੋਰਟੇਸ਼ਨ ਤੇ ਪਾਇਆ। ਕਹਿੰਦੇ ਵੀ 2010 ਚ ਆਈ ਸੀ ਤੇ ਓਵਰਸਟੇ ਕਰ ਗਈ ਵੀਜ਼ਾ। ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਹੈਗੀ ਆ। ਇੱਕ ਬ੍ਰਿਟਿਸ਼ ਬੌਰਨ 9 ਸਾਲਾਂ ਦਾ ਸੀਗਾ ਉਹ ਜਦੋਂ ਅਮਰੀਕਾ ਦੇ ਵਿੱਚ ਆ ਗਿਆ, ਕੌਨਰ ਰੀਡ। ਤੇ ਹੁਣ ਉਹ 29 ਸਾਲਾਂ ਦਾ, 2 ਨਿਆਣੇ ਆ, ਵਿਆਹਿਆ ਹੋਇਆ ਆ। ਜਦੋਂ ਉਹ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਗਿਆ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਸੋ ਇਹ ਬ੍ਰਿਟਿਸ਼ ਬੌਰਨ ਜਿਹੜਾ ਬੰਦਾ ਕੌਨਰ ਰੀਡ ਆ ਤੇ ਉਹਦੀ ਵਾਈਫ ਜੈਲੀਨ 25 ਸਾਲਾਂ ਦੀ ਆ, 2 ਬੱਚੇ ਆ ਇਹਨਾਂ ਦੇ। ਤੇ ਉਹ ਕਹਿੰਦੇ ਵੀ ਮੈਂ 9 ਸਾਲਾਂ ਦਾ ਸੀ, ਉਹ ਤੋਂ ਬਾਅਦ ਇੱਕ ਵਾਰੀ ਇੰਗਲੈਂਡ ਵੀ ਗਿਆ, ਫਿਰ ਵਾਪਸ ਆ ਗਿਆ। ਪਰ 2007 ਸਾਰਾ ਹੀ ਉਹਦੀ ਐਜੂਕੇਸ਼ਨ ਇੱਥੇ ਦੀ ਆ। ਤੇ ਕਹਿੰਦਾ ਵੀ ਉਹਨੂੰ ਡਾਕਾ ਦੇ ਸਟੇਟਸ ਦੇ ਅੰਡਰ ਜਿਹੜਾ ਰਿਲੀਫ ਮਿਲਿਆ ਹੋਇਆ ਸੀ। ਪਰ ਸਮਹਾਉ ਜਿੱਦਾਂ ਬੱਚੇ ਗਲਤੀ ਕਰ ਜਾਂਦੇ ਆ, ਕਿਤੇ ਸਕੂਲ ਦੇ ਵਿੱਚ ਛੋਟੀ ਜਿਹੀ ਕਿਤੇ ਥੋੜੀ ਮਾਤਰਾ ਦੇ ਵਿੱਚ ਕਿਤੇ ਡਰੱਗ ਉਹਦੇ ਕੋਲੋਂ ਮਿਲੀ ਸੀ ਤੇ ਉਹਨੂੰ ਚਾਰਜ ਕੀਤਾ ਗਿਆ ਸੀ। ਉਸੇ ਤਹਿਤ ਹੁਣ ਜਿਹੜਾ ਉਹਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਤੇ ਆਈਸ ਦੇ ਜਿਹੜੇ ਸਪੋਕਸਪਰਸਨ ਇਹ ਕਹਿ ਰਹੇ ਆ ਵੀ ਕੌਨਰ ਮਾਈਕਲ ਰੀਡ ਇੱਕ ਕ੍ਰਿਮੀਨਲ ਇਲੀਗਲ ਏਲੀਅਨ ਹੈਗਾ, ਯੂਕੇ ਦਾ ਰਹਿਣ ਵਾਲਾ। ਤੇ ਇਹਨੂੰ ਅਸੀਂ 3 ਜੂਨ 2026 ਨੂੰ ਅਰੈਸਟ ਕੀਤਾ ਸੀ ਟੈਂਪਾ ਫਲੋਰੀਡਾ ਦੇ ਵਿੱਚ। ਤੇ ਇਹ ਕ੍ਰਿਮੀਨਲ ਕਨਵਿਕਸ਼ਨ ਆ ਇਹਦੀ। ਜੇ ਕਿਸੇ ਤਰ੍ਹਾਂ ਦਾ ਵੀ ਪੋਜੈਸ਼ਨ ਤੁਸੀਂ ਰੱਖਦੇ ਹੈਗੇ ਆ ਨੈਰਕੋਟਿਕ ਇਕਵਿਪਮੈਂਟ ਜਾਂ ਲਿਕਰ ਜਾਂ ਆਫਿਸਰ ਨੂੰ ਰਜਿਸਟ ਕਰਦੇ ਆ ਤੇ ਉਹਨਾਂ ਦਾ ਰਿਮੂਵਲ ਇੱਥੋਂ ਕੀਤਾ ਜਾਊਗਾ। ਸੋ ਕਹਿੰਦੇ ਵੀ ਉਹ ਹੁਣ ਫਾਈਨਲ ਰਿਮੂਵਲ ਦੇ ਅੰਡਰ ਹੈਗਾ। ਤੇ ਕਹਿੰਦੇ ਵੀ 70% ਆਈਸ ਵਾਲੇ ਇਹ ਕਹਿ ਰਹੇ ਆ ਵੀ ਜਿਹੜੇ ਅਰੈਸਟ ਹੋ ਰਹੇ ਉਹ ਇਲੀਗਲ ਏਲੀਅਨਸ ਆ, ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਚਾਰजेस ਲੱਗਦੇ ਹੈਗੇ ਆ। ਜੀ। ਅਗਲੀ ਖਬਰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਆ ਉਹ ਬਹੁਤ ਤੇਜ਼ੀ ਦੇ ਨਾਲ ਅਰੈਸਟ ਹੋ ਕੇ ਡਿਪੋਰਟੇਸ਼ਨਸ ਚੱਲ ਰਹੀਆਂ। ਅੱਜ ਖਬਰ ਆ ਰਹੀ ਹੈ ਵੀ ਸੈਨ ਫਰਾਂਸਿਸਕੋ 에ਅਰਪੋਰਟ ਤੇ ਇੱਕ ਬੀਬੀ ਨੂੰ ਜਿਹੜਾ ਆ ਈਰਾਨ ਗੋਰੂ ਨਾਮ ਦੀ ਜਿਹੜੀ ਬੀਬੀ ਆ 38 ਸਾਲਾਂ ਦੀ ਉਸ ਨੂੰ ਅਰੈਸਟ ਕੀਤਾ ਗਿਆ। ਪਲੇਨ ਕਲੋਥ ਦੇ ਵਿੱਚ ਸੀਗੇ ਹੋਮਲੈਂਡ ਸਿਕਿਉਰਿਟੀ ਵਾਲੇ। ਤੇ ਉਹ ਕਹਿੰਦੀ ਵੀ ਮੈਂ ਯੂਕਰੇਨ ਤੋਂ ਆ ਤੇ 2010 ਤੋਂ ਰਹਿ ਰਹੀ ਆ ਤੇ ਬਾਅਦ ਦੇ ਵਿੱਚ ਜਦੋਂ ਕਾਫੀ ਰੌਲਾ ਪਿਆ ਉਹਨੂੰ ਅਰੈਸਟ ਕਰਕੇ ਤਾਂ ਲੈ ਗਏ ਆ ਤੇ ਰਿਪੋਰਟੇਸ਼ਨ ਤੇ ਪਾਇਆ। ਕਹਿੰਦੇ ਵੀ 2010 ਚ ਆਈ ਸੀ ਤੇ ਓਵਰਸਟੇ ਕਰ ਗਈ ਵੀਜ਼ਾ। ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਹੈਗੀ ਆ। ਇੱਕ ਬ੍ਰਿਟਿਸ਼ ਬੌਰਨ 9 ਸਾਲਾਂ ਦਾ ਸੀਗਾ ਉਹ ਜਦੋਂ ਅਮਰੀਕਾ ਦੇ ਵਿੱਚ ਆ ਗਿਆ, ਕੌਨਰ ਰੀਡ। ਤੇ ਹੁਣ ਉਹ 29 ਸਾਲਾਂ ਦਾ, 2 ਨਿਆਣੇ ਆ, ਵਿਆਹਿਆ ਹੋਇਆ ਆ। ਜਦੋਂ ਉਹ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਗਿਆ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਸੋ ਇਹ ਬ੍ਰਿਟਿਸ਼ ਬੌਰਨ ਜਿਹੜਾ ਬੰਦਾ ਕੌਨਰ ਰੀਡ ਆ ਤੇ ਉਹਦੀ ਵਾਈਫ ਜੈਲੀਨ 25 ਸਾਲਾਂ ਦੀ ਆ, 2 ਬੱਚੇ ਆ ਇਹਨਾਂ ਦੇ। ਤੇ ਉਹ ਕਹਿੰਦੇ ਵੀ ਮੈਂ 9 ਸਾਲਾਂ ਦਾ ਸੀ, ਉਹ ਤੋਂ ਬਾਅਦ ਇੱਕ ਵਾਰੀ ਇੰਗਲੈਂਡ ਵੀ ਗਿਆ, ਫਿਰ ਵਾਪਸ ਆ ਗਿਆ। ਪਰ 2007 ਸਾਰਾ ਹੀ ਉਹਦੀ ਐਜੂਕੇਸ਼ਨ ਇੱਥੇ ਦੀ ਆ। ਤੇ ਕਹਿੰਦਾ ਵੀ ਉਹਨੂੰ ਡਾਕਾ ਦੇ ਸਟੇਟਸ ਦੇ ਅੰਡਰ ਜਿਹੜਾ ਰਿਲੀਫ ਮਿਲਿਆ ਹੋਇਆ ਸੀ। ਪਰ ਸਮਹਾਉ ਜਿੱਦਾਂ ਬੱਚੇ ਗਲਤੀ ਕਰ ਜਾਂਦੇ ਆ, ਕਿਤੇ ਸਕੂਲ ਦੇ ਵਿੱਚ ਛੋਟੀ ਜਿਹੀ ਕਿਤੇ ਥੋੜੀ ਮਾਤਰਾ ਦੇ ਵਿੱਚ ਕਿਤੇ ਡਰੱਗ ਉਹਦੇ ਕੋਲੋਂ ਮਿਲੀ ਸੀ ਤੇ ਉਹਨੂੰ ਚਾਰਜ ਕੀਤਾ ਗਿਆ ਸੀ। ਉਸੇ ਤਹਿਤ ਹੁਣ ਜਿਹੜਾ ਉਹਨੂੰ ਜਿਹੜਾ ਆ ਅਰੈਸਟ ਕਰ ਲਿਆ ਗਿਆ ਤੇ ਆਈਸ ਦੇ ਜਿਹੜੇ ਸਪੋਕਸਪਰਸਨ ਇਹ ਕਹਿ ਰਹੇ ਆ ਵੀ ਕੌਨਰ ਮਾਈਕਲ ਰੀਡ ਇੱਕ ਕ੍ਰਿਮੀਨਲ ਇਲੀਗਲ ਏਲੀਅਨ ਹੈਗਾ, ਯੂਕੇ ਦਾ ਰਹਿਣ ਵਾਲਾ। ਤੇ ਇਹਨੂੰ ਅਸੀਂ 3 ਜੂਨ 2026 ਨੂੰ ਅਰੈਸਟ ਕੀਤਾ ਸੀ ਟੈਂਪਾ ਫਲੋਰੀਡਾ ਦੇ ਵਿੱਚ। ਤੇ ਇਹ ਕ੍ਰਿਮੀਨਲ ਕਨਵਿਕਸ਼ਨ ਆ ਇਹਦੀ। ਜੇ ਕਿਸੇ ਤਰ੍ਹਾਂ ਦਾ ਵੀ ਪੋਜੈਸ਼ਨ ਤੁਸੀਂ ਰੱਖਦੇ ਹੈਗੇ ਆ ਨੈਰਕੋਟਿਕ ਇਕਵਿਪਮੈਂਟ ਜਾਂ ਲਿਕਰ ਜਾਂ ਆਫਿਸਰ ਨੂੰ ਰਜਿਸਟ ਕਰਦੇ ਆ ਤੇ ਉਹਨਾਂ ਦਾ ਰਿਮੂਵਲ ਇੱਥੋਂ ਕੀਤਾ ਜਾਊਗਾ। ਸੋ ਕਹਿੰਦੇ ਵੀ ਉਹ ਹੁਣ ਫਾਈਨਲ ਰਿਮੂਵਲ ਦੇ ਅੰਡਰ ਹੈਗਾ। ਤੇ ਕਹਿੰਦੇ ਵੀ 70% ਆਈਸ ਵਾਲੇ ਇਹ ਕਹਿ ਰਹੇ ਆ ਵੀ ਜਿਹੜੇ ਅਰੈਸਟ ਹੋ ਰਹੇ ਉਹ ਇਲੀਗਲ ਏਲੀਅਨਸ ਆ, ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਚਾਰजेस ਲੱਗਦੇ ਹੈਗੇ ਆ। ਜੀ।